ਸਾਨੂੰ ਵੀ ਨਹੀਂ ਸੀ ਪਤਾ ਕਿ ਮਤਲਬ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਇਸ ਬੰਨੇ ਨੂੰ ਤੁਰੇਗਾ, ਕੋਈ ਨੌਜਵਾਨ ਉਹਦੇ ਪਿੱਛੇ ਲੱਗਣਗੇ, ਇਹੋ ਜਿਹੀ ਕਦੀ ਸੋਚੀ ਵੀ ਨਹੀਂ ਸੀਗਾ। ਜਦੋਂ ਕੋਈ ਸਿਧਾਂਤ ਦੇ ਜਾਂ ਸੱਚ ਦੇ ਰਸਤੇ ਦੇ ਉੱਪਰ ਚੱਲਦਾ ਤਾਂ ਦੁਨੀਆ ਦੇ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਨੇ ਕਿ ਜਿਹੜੇ ਸੋਚਦੇ ਨੇ ਕਿ ਇਹਦੇ ਨਾਲ ਸਾਨੂੰ ਵੀ ਨੁਕਸਾਨ ਹੋ ਸਕਦਾ ਹੈ। ਤਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਜਾਂ ਕਈ ਵਾਰ ਇਸ ਤਰ੍ਹਾਂ ਦੇ ਕੁਝ ਲੋਕ ਹੁੰਦੇ ਨੇ ਜਿਹੜੇ ਲੋੜ ਤੋਂ ਵੀ ਜ਼ਿਆਦਾ ਸਿਆਣੇ ਹੁੰਦੇ ਨੇ, ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਸੁਝਾਅ ਨਹੀਂ ਦਿੱਤਾ ਗਿਆ? ਜੇ ਕੋਈ ਗਲਤ ਕੰਮ ਕਰੇ ਤੇ ਉਹਦੀ ਸਪੋਰਟ ਕਰੀਏ ਫਿਰ ਤੇ ਸ਼ਰਮਿੰਦਗੀ ਹੋਵੇ। ਜੇ ਕਿਸੇ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਕਰੇ, ਜੇ ਕਿਸੇ ਨੂੰ ਨਸ਼ਿਆਂ ਤੋਂ ਹਟਾਉਣ ਦੀ ਗੱਲ ਕਰੇ ਤੇ ਫਿਰ ਤੇ ਫਖਰ ਹੀ ਮਹਿਸੂਸ ਹੁੰਦਾ ਕਿ ਅੰਮ੍ਰਿਤ ਛਕਾਉਣਾ ਤੇ ਨੌਜਵਾਨੀ ਨੂੰ ਨਸ਼ਿਆਂ ਵੱਲੋਂ ਮੋੜ ਦੇਣਾ ਇਹ ਕੋਈ ਬਾਹਲੀ ਗਰਮ ਗੱਲ ਤਾਂ ਨਹੀਂ ਹੈਗੀ, ਪਰ ਜੇ ਕਿਸੇ ਨੂੰ ਮਹਿਸੂਸ ਹੁੰਦੀ ਤਾਂ ਕੁਛ ਕਿਹਾ ਵੀ ਨਹੀਂ ਜਾ ਸਕਦਾ। ਇਹੋ ਜਿਹੀਆਂ ਗੱਲਾਂ ਕਰਦਾ ਵਾ, ਉਹ ਕੁਦਰਤੀ ਤੌਰ ਤੇ ਕਈਆਂ ਨੂੰ ਗਰਮੀ ਵੀ ਲੱਗਦੀਆਂ ਤੇ ਕਈਆਂ ਨੂੰ ਚੰਗੀਆਂ ਲੱਗਦੀਆਂ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਅੱਜ ਖਾਸ ਕਰ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀ ਸਰਜ਼ਮੀਨ ਦੇ ਨਾਲ ਜੁੜੇ ਹੋਏ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਵਿੱਚ ਜਾ ਕੇ ਵੀ ਫਿਰ ਵੀ ਪੰਜਾਬ ਦੇ ਨਾਲ ਜਿਹੜਾ ਮੋਹ ਰੱਖਦੇ ਨੇ, ਮੁਹੱਬਤ ਰੱਖਦੇ ਨੇ। ਪਰ ਕੁਝ ਅਜਿਹੇ ਨੌਜਵਾਨ ਵੀ ਨੇ ਜਿਹੜੇ ਵਿਦੇਸ਼ਾਂ ਤੋਂ ਵਾਪਸ ਪਰਤ ਕੇ ਆਪਣੀ ਮਿੱਟੀ ਦੇ ਵੱਲੇ, ਆਪਣੀ ਪੰਜਾਬ ਭੂਮੀ ਦੇ ਵੱਲੇ ਲਗਾਤਾਰ ਆ ਰਹੇ ਹਨ। ਉਹਨਾਂ ਦੇ ਵਿੱਚੋਂ ਵਾਰਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੇ, ਜਿਹੜੇ ਤਕਰੀਬਨ 2 ਮਹੀਨੇ ਦੇ ਸਮੇਂ ਤੋਂ ਲਗਾਤਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰ ਕੇ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਅੱਜ ਬਚਪਨ ਬਾਰੇ ਗੱਲਬਾਤ ਕਰਾਂਗੇ। ਉਹ ਪੰਜਾਬ ਨੂੰ ਕਿਸ ਪ੍ਰਖੇਪ ਦੇ ਵਿੱਚ ਜਾ ਕੇ ਸੋਚਦੇ ਨੇ ਔਰ ਉਹਨਾਂ ਦੀ ਜਿਹੜੀ ਸਿੱਖ ਨੌਜਵਾਨਾਂ ਦੇ ਪ੍ਰਤੀ ਸੋਚ ਹੈ ਜਾਂ ਸਿੱਖ ਪੰਥ ਨੂੰ ਲੈ ਕੇ ਉਹ ਕੀ ਸੋਚਦੇ ਨੇ। ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਸਰਦਾਰ ਹਰਜੀਤ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਫਤਿਹ ਬੁਲਾਉਂਦੇ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਤੁਸੀਂ ਉਹਨਾਂ ਦੇ ਚਾਚਾ ਜੀ ਹੋ, ਤੁਹਾਡੇ ਹੱਥਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖੇਡੇ ਨੇ, ਉਹਨਾਂ ਦਾ ਬਚਪਨ ਬੀਤਿਆ। ਤਾਂ ਸਭ ਤੋਂ ਪਹਿਲਾਂ ਜਾਣਕਾਰੀ ਵਾਸਤੇ ਜਾਣਨਾ ਚਾਹੁੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਕਿਹੜੇ ਸਕੂਲ ਤੋਂ ਪੜ੍ਹੇ ਨੇ ਔਰ ਉਹਨਾਂ ਦਾ ਸਕੂਲ ਦੇ ਵਿੱਚ ਜਿਹੜਾ ਰਹਿਣ ਸਹਿਣ ਸੀਗਾ ਜਾਂ ਪੜ੍ਹਾਈ ਦੇ ਵਿੱਚ ਗੱਲ ਕਰੀਏ ਕਿਸ ਤਰੀਕੇ ਦਾ ਪੂਰੀ ਪ੍ਰਕਿਰਿਆ ਰਹੀ ਹੈ? ਜੀ ਅੰਮ੍ਰਿਤਪਾਲ ਸਿੰਘ ਹੋਲੀ ਆਰਟ ਸਕੂਲ ਫਿਰੂਮਾਨ ਦੇ ਵਿੱਚ ਪੜ੍ਹਿਆ ਵਾ ਅਤੇ ਉਸ ਤੋਂ ਬਾਅਦ 'ਚ ਮੈਂ ਉਦੋਂ ਬਾਹਰ ਸਾਂ, ਮੈਨੂੰ ਯਾਦ ਨਹੀਂ ਗਾ ਕਿ ਕਪੂਰਥਲੇ ਕਿਸੇ ਕਾਲਜ 'ਚ ਥੋੜ੍ਹਾ ਟਾਈਮ ਉਹਨਾਂ ਨੇ ਕਿਸੇ ਕੋਰਸ ਵਾਸਤੇ 2 ਸਾਲ ਲਾਏ ਆ, ਪਰ ਉਹਦੇ ਬਾਅਦ ਜਿਹੜੀ ਸਕੂਲੀ ਪੜ੍ਹਾਈ ਉਹ ਫਿਰੂਮਾਨ ਤੋਂ ਕੀਤੀ। ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇਸ ਤੋਂ ਪਹਿਲਾਂ ਹੋਰ ਵੀ ਕੋਈ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਪੰਥ ਦੇ ਮਸਲਿਆਂ ਦੇ, ਪੰਥ ਦੀਆਂ ਸਫਾਵਾਂ ਦੇ ਵਿੱਚ ਵਿਚਰਦਾ ਰਿਹਾ ਹੋਵੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਹੋਵੇ? ਕਿਉਂਕਿ ਇਹ ਖਾਸ ਕਰ ਜੇ ਪੰਜਾਬ ਦੀ ਗੱਲ ਕਰੀਏ ਉਹਦੇ ਵਿੱਚੋਂ ਮਾਝੇ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਆਪਣੇ ਤਨ ਦੇ ਉੱਪਰ ਹੰਢਾਇਆ ਹੈ। ਤਾਂ ਇਸ ਨੂੰ ਲੈ ਕੇ ਹੋਰ ਵੀ ਕਿਸੇ ਪਰਿਵਾਰ ਦੇ ਮੈਂਬਰ ਦੀ ਜਿਹੜੀ ਕੋਈ ਭੂਮਿਕਾ ਰਹੀ ਹੋਵੇ? ਨਹੀਂ, ਹੋਰ ਕਿਸੇ ਪਰਿਵਾਰ ਦੇ ਮੈਂਬਰ ਦੀ ਇਹੋ ਜਿਹੀ ਕੋਈ ਭੂਮਿਕਾ ਨਹੀਂ ਰਹੀ। ਵੈਸੇ ਮੈਂ ਸਿਆਸਤ ਦੇ ਵਿੱਚ ਰਿਹਾ ਪਿਛਲੇ 5 ਸਾਲ, ਪਿਛਲੀ ਟਰਮ ਦੇ ਵਿੱਚ ਮੈਂ ਸਰਪੰਚੀ ਕੀਤੀ ਆ। ਬਾਕੀ ਹੋਰ ਕੋਈ ਇਹੋ ਜਿਹਾ ਰੁਝੇਵਾਂ ਨਹੀਂ ਰਿਹਾ ਸਾਡਾ ਵੀ, ਮਤਲਬ ਸਿੱਖੀ ਪ੍ਰਤੀ ਜਿੱਦਾਂ ਅਸੀਂ ਗੁਰੂ ਦੀ ਕਿਰਪਾ ਦਾ ਸਦਕਾ ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀ ਆ। ਹਾਂਜੀ। ਅੰਮ੍ਰਿਤਪਾਲ ਸਿੰਘ ਦਾ ਪੰਜਾਬ ਨੂੰ ਛੱਡ ਕੇ ਵਿਦੇਸ਼ ਵੱਲੇ ਜਾਣਾ, ਉਹਦਾ ਕਾਰਨ ਕੀ ਰਿਹਾ? ਕੋਈ ਖਾਸ ਕਾਰਨ ਨਹੀਂ ਸੀ, ਕਿਉਂਕਿ ਅਸੀਂ ਉੱਥੇ, ਮੈਂ ਖੁਦ ਹੀ ਦੁਬਈ ਦੇ ਵਿੱਚ ਬਿਜ਼ਨਸ ਕਰਦਾ ਹਾਂ ਟਰਾਂਸਪੋਰਟ ਦਾ, ਅਤੇ ਇਹਦਾ ਪੜ੍ਹਾਈ ਦੇ ਵਿੱਚ +2 ਕਰਨ ਤੋਂ ਬਾਅਦ ਦੇ ਵਿੱਚ ਇੱਕ ਤੁਹਾਨੂੰ ਮੈਂ ਦੱਸਿਆ ਜਿਹੜਾ ਕੋਰਸ ਕਰਦਾ ਉਹਦੇ 'ਚ ਵੀ ਬੜਾ ਇਹਦਾ ਰੁਝਾਨ ਨਹੀਂ ਸੀ ਹੈਗਾ। ਅਤੇ ਪੜ੍ਹਾਈ ਛੱਡਣ ਤੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਜਿੱਦਾਂ ਪਿਤਾ ਪੁਰਖੀ ਹੁੰਦਾ ਵੀ ਕੋਈ ਕੰਮ ਕਰ ਰਿਹਾ ਹੁੰਦਾ ਅਤੇ ਉਹ ਫਿਰ ਬੱਚੇ ਵੀ ਉਸੇ ਕੰਮ ਦੇ ਵਿੱਚ ਚਲ ਜਾਂਦੇ ਆ। ਅਤੇ ਇਸੇ ਕਰਕੇ ਫਿਰ ਅਸੀਂ ਉੱਥੇ ਕਾਰੋਬਾਰ ਕਰਦੇ ਸਾਂ ਸਾਰੇ ਭਰਾ, ਅਤੇ ਇਹ ਵੀ ਸਾਡੇ ਨਾਲ ਉੱਥੇ ਕੰਮ ਕਰਨ ਵਾਸਤੇ ਪਹਿਲਾਂ ਇਹਦਾ ਵੱਡਾ ਭਰਾ ਗਿਆ ਅਤੇ ਬਾਅਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਵੀ ਉੱਥੇ ਸਾਡੇ ਨਾਲ ਹੱਥ ਵਟਾਉਣ ਵਾਸਤੇ ਚਲੇ ਗਏ। ਸਾਰਾ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ? ਗੁਰੂ ਦੀ ਕਿਰਪਾ ਦਾ ਸਦਕਾ ਸਾਰੇ ਹੀ, ਮਤਲਬ ਇੱਕ ਸਾਡਾ ਭਰਾ ਵਾ ਜਿਹੜਾ ਜਿਨ੍ਹਾਂ ਨੇ ਸ਼ਾਇਦ ਅੱਜ ਅੰਮ੍ਰਿਤ ਛਕਣਗੇ, ਨਹੀਂ ਤਾਂ ਬਾਕੀ ਸਾਰੇ ਅਸੀਂ ਅੰਮ੍ਰਿਤਧਾਰੀ ਪਰਿਵਾਰ ਹਾਂ। ਅੰਮ੍ਰਿਤਪਾਲ ਸਿੰਘ ਦੇ ਜਿਹੜੇ ਕੇਸ ਕਤਲ ਹੋਏ ਉਹ ਬਚਪਨ ਤੋਂ ਕੇਸ ਕਤਲ ਹੋਏ ਜਾਂ ਫਿਰ ਦੁਬਈ ਵਿੱਚ ਜਾ ਕੇ ਕੇਸ ਕਤਲ ਕਰਵਾਉਂਦੇ? ਨਹੀਂ, ਇਹ ਪੜ੍ਹਨ ਦੇ ਦੌਰਾਨ ਹੀ ਇਹਨੇ ਕੇਸ ਕਤਲ ਕਰਾਏ। ਅਸੀਂ ਕਾਫੀ ਉਸ ਟਾਈਮ ਦੇ ਉੱਤੇ ਬੜੀ ਨਾਰਾਜ਼ਗੀ ਹੋਈ ਇਹਦੇ ਨਾਲ, ਪਰ ਸ਼ਾਇਦ ਹੋ ਸਕਦਾ ਕਿ ਉਹੀ ਸਮਾਂ ਸੀ ਜਿਹੜਾ ਇਹਦਾ
ਜ਼ਿਆਦਾ ਪੜ੍ਹਨ ਪੁੜ੍ਹਨ ਦਾ ਵੀ, ਕਿਉਂਕਿ ਅਸੀਂ ਸਾਰਾ ਪਰਿਵਾਰ ਹੀ ਇਹਦੇ ਨਾਲ ਬਹੁਤ ਇਸ ਗੱਲ ਤੋਂ, ਜਦੋਂ ਕੇਸ ਇਹਨੇ ਕਤਲ ਕਰਾਏ ਆ ਤੇ ਨਾਰਾਜ਼ ਹੋ ਗਏ ਤੇ ਕਾਫੀ ਦਿਨ ਤੱਕ ਇਹਨੂੰ ਜਿੱਦਾਂ ਬੁਲਾਇਆ ਨਹੀਂ ਅਸੀਂ ਪਰਿਵਾਰ ਨੇ, ਜਿੱਦਾਂ ਆਮ ਹੀ ਸਿੱਖਾਂ ਦੇ ਪਰਿਵਾਰਾਂ 'ਚ ਹੁੰਦਾ ਕਿ ਨਾਰਾਜ਼ਗੀ ਹੋ ਜਾਂਦੀ ਹੈ। ਤੇ ਇਹ ਚੁਬਾਰੇ ਦੇ ਵਿੱਚ ਬਹਿ ਕੇ ਫਿਰ ਆਪਣੀਆਂ ਕਿਤਾਬਾਂ ਕਤੂਬਾਂ ਪੜ੍ਹਦਾ ਰਿਹਾ। ਉਹ ਸਮਾਂ ਜਿਹੜਾ ਸੀ, ਉਦੋਂ ਬਾਅਦ ਦੇ ਵਿੱਚ ਫਿਰ ਇਹ ਵੈਸੇ ਥੋੜ੍ਹਾ ਜਿਹਾ ਆਜ਼ਾਦ ਜਿਹੇ ਖਿਆਲਾਂ ਦਾ ਸੀ ਸ਼ੁਰੂ ਤੋਂ ਹੀ। ਜਿਹੜੀ ਚੇਤਨਤਾ ਲੱਗਦੀ ਹੈ ਕਿਤਾਬਾਂ ਪੜ੍ਹਨ ਦੀ ਜਾਂ ਆਪਣੇ ਇਤਿਹਾਸ ਨੂੰ ਲੈ ਕੇ, ਉਹ ਫਿਰ ਚੇਤਨਤਾ ਕਿਹੜੀ ਗੱਲ ਤੋਂ ਲੱਗਦੀ ਹੈ? ਕਿਹੜੀ ਇਸ ਤਰ੍ਹਾਂ ਦੀ ਚਿੰਨ੍ਹ ਹੈ ਜਿਹੜੀ ਵਿਦੇਸ਼ ਦਾ ਮੋਹ ਤਿਆਗ ਕੇ ਪੰਜਾਬ ਦੇ ਵਿੱਚ ਆਪਣੀ ਮਿੱਟੀ ਦੇ ਵਿੱਚ ਦੁਬਾਰਾ ਲੈ ਆਉਂਦੀ? ਦੇਖੋ ਜੀ, ਇਹ ਤਾਂ ਕੁਦਰਤ ਦੀਆਂ ਖੇਡਾਂ ਸਾਰੀਆਂ, ਕਿਉਂਕਿ ਗੁਰੂ ਮਹਾਰਾਜ ਜਿਹੋ ਜਿਹੀ ਕਿਸੇ ਦੇ ਕੋਲੋਂ ਸੇਵਾ ਲੈਣੀ ਚਾਹੁੰਦੇ ਆ, ਉਹੋ ਜਿਹਾ ਉਹਨੂੰ ਸਿਕਸ਼ਾ ਦੇ ਦਿੰਦੇ ਤੇ ਉਹੋ ਜਿਹਾ ਹੀ ਬੰਦਾ ਹੋ ਜਾਂਦਾ। ਕਿਉਂਕਿ ਬੰਦਾ ਕੁਝ ਵੀ ਸੋਚ ਕੇ ਕਰਨ ਦੀ ਕੋਸ਼ਿਸ਼ ਕਰਦਾ ਤੇ ਸ਼ਾਇਦ ਨਹੀਂ ਹੁੰਦਾ। ਤੇ ਸਾਨੂੰ ਵੀ ਨਹੀਂ ਸੀ ਪਤਾ ਕਿ ਮਤਲਬ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਇਸ ਬੰਨੇ ਨੂੰ ਤੁਰੇਗਾ, ਕੋਈ ਨੌਜਵਾਨ ਉਹਦੇ ਪਿੱਛੇ ਲੱਗਣਗੇ, ਇਹੋ ਜਿਹੀ ਕਦੀ ਸੋਚੀ ਵੀ ਨਹੀਂ ਸੀ ਗੱਲ। ਜਿਵੇਂ ਆਪਾਂ ਗੱਲ ਕਰੀਏ ਤਾਂ ਟਰਾਂਸਪੋਰਟ ਦਾ ਕੰਮ ਦੱਸਿਆ ਕਿ ਦੁਬਈ ਦੇ ਵਿੱਚ, ਤਾਂ ਜਦੋਂ ਅੰਮ੍ਰਿਤਪਾਲ ਸਿੰਘ ਮਨ ਬਣਾ ਲੈਂਦੇ ਕਿ ਉਹ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਆ, ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਇਹ ਗੱਲਬਾਤ ਸਾਂਝੀ ਕਰਦੇ ਕਿ ਉਹ ਵਾਪਸ ਆਪਣੇ ਪੰਜਾਬ ਦੇ ਵਿੱਚ ਜਾਣਾ ਚਾਹੁੰਦੇ ਆ, ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ, ਸਿੰਘ ਸੱਜਣਾ ਚਾਹੁੰਦੇ? ਨਹੀਂ, ਵੈਸੇ ਕੋਈ ਇਹੋ ਜਿਹੀ ਕੋਈ ਸਲਾਹ ਮਸ਼ਵਰਾ ਤਾਂ ਨਹੀਂ ਹੋਇਆ, ਪਰ ਜਿੱਦਾਂ ਕਹਿ ਲਓ ਵੀ ਉਹਦੇ ਚਾਲ ਚੱਲਣਾ ਤੋਂ ਇੱਦਾਂ ਹੀ ਲੱਗਦਾ ਸੀ ਕਿ ਵੀ ਮਤਲਬ ਉਹ ਕੰਮ ਦੇ ਵਿੱਚ ਬਿਲਕੁਲ ਉਹਦਾ ਜਿਉਂ ਗਿਆ। 2000 ਮੇਰੇ ਖਿਆਲ 12 ਦੇ ਵਿੱਚ ਗਿਆ ਦੁਬਈ 'ਚ, ਅਤੇ ਕੰਮ ਦੇ ਵਿੱਚ ਬਾਹਲਾ ਕਦੀ ਇੱਦਾਂ ਖੁੱਭ ਕੇ ਨਹੀਂ ਰਿਹਾ। ਜ਼ਿਆਦਾਤਰ ਉਹਦਾ ਰੁਝਾਨ ਇਹਨਾਂ ਫੇਸਬੁੱਕ ਦੇ ਉੱਤੇ ਲੱਗੇ ਰਹਿਣਾ, ਦਿਨੇ ਸੁੱਤੇ ਰਹਿਣਾ ਤੇ ਰਾਤ ਨੂੰ ਜਾਗਦੇ ਰਹਿਣਾ, ਇਹੋ ਜਿਹੇ ਕੰਮ ਸੀ। ਅਤੇ ਬਾਕੀ ਆ ਜਦੋਂ ਤੋਂ ਇਹਨੂੰ ਜਥੇਬੰਦੀ ਦੀ ਸੇਵਾਦਾਰੀ ਸੌਂਪੀ ਗਈ ਆ, ਉਦੋਂ ਬਾਅਦ ਹੀ ਸਾਨੂੰ ਜ਼ਾਹਰਾ ਤੌਰ 'ਤੇ ਜ਼ਿਆਦਾ ਪਤਾ ਲੱਗਾ ਵੀ ਮਤਲਬ ਇਹ ਕੀ ਕਰ ਰਿਹਾ ਜਾਂ ਕਿੱਦਾਂ ਦਾ ਇਹਦਾ ਹਿਸਾਬ ਕਿਤਾਬ ਆ। ਪਹਿਲਾਂ ਤੋਂ ਕਦੀ ਇੱਦਾਂ ਦਾ ਮਤਲਬ ਨਹੀਂ ਸੀ ਮਹਿਸੂਸ ਹੁੰਦਾ ਵੀ ਕੀ ਕਰ ਰਿਹਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਖੇਡ ਵਿੱਚ ਲੈ ਕੇ ਜਾਂਦੇ ਆ, ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੱਚੇ ਦਾ ਜਿਹੜਾ ਟਾਰਗੇਟ ਹੈ ਇਹ ਕਿਹੜੇ ਮਿੱਥੇ ਹੋਏ ਟਾਰਗੇਟ ਦੇ ਉੱਪਰ ਪੁੱਜੇਗਾ। ਤਾਂ ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਮਨ ਦੇ ਵਿੱਚ ਹੈ ਸੀ ਵੀ ਅੰਮ੍ਰਿਤਪਾਲ ਸਿੰਘ ਨੂੰ ਇਸ ਲਾਈਨ ਦੇ ਵਿੱਚ ਲੈ ਕੇ ਜਾਣਾ? ਨਹੀਂ, ਅਸੀਂ ਸਾਰਾ ਪਰਿਵਾਰ ਹੀ ਇੱਕ ਧਾਰਮਿਕ ਬਿਰਤੀ ਦਾ ਹੋਣ ਕਰਕੇ ਅਸੀਂ ਹਮੇਸ਼ਾ ਹੀ ਸੋਚਦੇ ਸਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਕੋਈ ਗਲਤ ਸੰਗਤ 'ਚ ਨਾ ਪੈਣ ਅਤੇ ਅੰਮ੍ਰਿਤਧਾਰੀ ਹੋਣ। ਇਹ ਤਾਂ ਸਾਡੀ ਸਾਰੇ ਹਮੇਸ਼ਾ ਤੋਂ ਇੱਛਾ ਸੀ, ਔਰ ਇਹਦਾ ਇਸ ਲੈਵਲ ਤੱਕ ਮੁੜ ਜਾਣਾ ਕਦੀ ਨਹੀਂ ਸੀ ਸੋਚਿਆ। ਇਹ ਤਾਂ ਗੁਰੂ ਦੀ ਕਿਰਪਾ ਹੀ ਹੈ, ਕਿਉਂਕਿ ਸਾਹਿਬਾਤ ਵੜਿਆਈਆਂ ਜਿਸ ਭਾਵੇਂ ਦਿਸਦੇ। ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਵੱਈਆ ਰੱਖਦੇ ਨੇ, ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕੀ ਸੋਚ ਰੱਖਦੇ ਨੇ, ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਕਾਰਜ ਕਰਨੇ ਚਾਹੁੰਦੇ? ਦੇਖੋ, ਪੰਜਾਬ ਦੇ ਵਿੱਚ ਜੋ ਅੱਜ ਕੱਲ੍ਹ ਮੈਂ ਨਾਲ ਰਹਿ ਰਿਹਾ ਉਹਨਾਂ ਦਾ ਮੇਨ ਮਿਸ਼ਨ ਆ ਕਿ ਲੋਕਾਂ ਨੂੰ ਜਿਹੜੇ ਸਾਡੇ ਅਜਾਈਂ ਮੌਤਾਂ ਹੋ ਰਹੀਆਂ ਵਾ, ਜਿਵੇਂ ਕਿ ਨਸ਼ਿਆਂ ਦੇ ਵਿੱਚ ਲੋਕ ਬਹੁਤ ਮਤਲਬ ਨੌਜਵਾਨੀ ਜਿਹੜੀ ਸਾਡੀ ਬਰਬਾਦ ਹੋ ਰਹੀ ਹੈ, ਅਤੇ ਨੌਜਵਾਨੀ ਨੂੰ ਉਹਦਾ ਇੱਕ ਮਕਸਦ ਹੈ ਕਿ ਮੈਂ ਕੋਸ਼ਿਸ਼ ਕਰਕੇ ਗੁਰੂ ਦੀ ਕਿਰਪਾ ਦਾ ਸਦਕਾ ਕਿ ਇਹਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਅਤੇ ਅੰਮ੍ਰਿਤ ਛਕਾਵਾਂ, ਅਤੇ ਪੰਜਾਬ ਦੀ ਜਿਹੜੇ ਆ ਸੇਵਾ ਕਰਨ ਦੇ ਮਤਲਬ ਜਿਹੜਾ ਉਹਨਾਂ ਦਾ ਹੈਗਾ ਟੀਚਾ ਕਿ ਪੰਜਾਬ ਦੀ ਸੇਵਾ ਕਰੀਏ। ਨੌਜਵਾਨਾਂ ਦੇ ਨਾਲ ਸਵਾਲ ਜਵਾਬ ਕਰਦੇ ਨੇ ਤਾਂ ਜਿਹੜੇ ਜਵਾਬ ਹੁੰਦੇ ਆ ਬੜੇ ਸਿੱਧੇ ਤੇ ਸਪਸ਼ਟ ਹੁੰਦੇ ਆ। ਕੁਝ ਲੋਕ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਦਾ ਸੁਭਾਅ ਹੈ ਜਿਹੜਾ ਗਰਮ ਗਰਮ ਨਜ਼ਰ ਆਉਂਦਾ ਹੈ, ਤਾਂ ਇਸ ਜਿਹੜਾ ਸਿੱਧਾ ਸੁਭਾਅ ਆ ਜਾਂ ਇੱਕ ਸਪਸ਼ਟ ਗੱਲਾਂ ਨੇ, ਕੀ ਉਸ ਮਾਝੇ ਦੇ ਇਲਾਕੇ ਦੇ ਨਾਲ ਜੁੜਿਆ ਹੋਣ ਕਰਕੇ ਹੈ, ਜਾਂ ਫਿਰ ਉਹ ਆਪਣਾ ਇੱਕ ਵਖਰੇਵਾਂ ਰੱਖਦੇ ਨੇ ਸਮਾਜ ਦੇ ਲੋਕਾਂ ਦੇ ਨਾਲੋਂ ਵਿਚਰਨ ਦੇ, ਔਰ ਜਿਹੜੇ ਇੱਕ ਸੀਮਤ ਜੇ ਜਵਾਬ ਦੇਣ ਨੂੰ? ਦੇਖੋ ਜੀ, ਇੱਕ ਤਾਂ ਵੈਸੇ ਵੀ ਆਪਣੇ ਇਲਾਕੇ ਦਾ ਸੁਭਾਅ ਵੀ ਥੋੜ੍ਹਾ ਜਿਹਾ ਕਰਕਸ ਜਿਹਾ ਹੀ ਆ, ਵੀ ਮਤਲਬ ਜਦੋਂ ਗੱਲਬਾਤ ਕਰਦੇ ਆ ਤਾਂ ਬਾਹਲੇ ਲੋਕਾਂ ਨੂੰ ਐਂ ਲੱਗਦਾ ਕਿ ਜਿੱਦਾਂ ਲੜਨ ਲਏ ਹੁੰਦੇ ਆ। ਅਤੇ ਦੂਜਾ ਵੈਸੇ ਜਿੱਦਾਂ ਹੁਣ ਉਹ ਜਿਹੋ ਜਿਹੀਆਂ ਗੱਲਾਂ ਕਰਦਾ ਵਾ, ਉਹ ਕੁਦਰਤੀ ਤੌਰ 'ਤੇ ਕਈਆਂ ਨੂੰ ਗਰਮੀ ਵੀ ਲੱਗਦੀਆਂ ਅਤੇ ਕਈਆਂ ਨੂੰ ਚੰਗੀਆਂ ਲੱਗਦੀਆਂ, ਕਿਉਂਕਿ ਅੰਮ੍ਰਿਤ ਛਕਾਉਣਾ ਅਤੇ ਨੌਜਵਾਨੀ ਨੂੰ ਨਸ਼ਿਆਂ ਵੱਲੋਂ ਮੋੜ ਦੇਣਾ ਇਹ ਕੋਈ ਬਾਹਲੀ ਗਰਮ ਗੱਲ ਤਾਂ ਨਹੀਂ ਹੈਗੀ, ਪਰ ਜੇ ਕਿਸੇ ਨੂੰ ਮਹਿਸੂਸ ਹੁੰਦੀ ਤਾਂ ਕੁਛ ਕਿਹਾ ਵੀ ਨਹੀਂ ਜਾ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਮਰਜੀਵੜਿਆਂ ਦੀ ਫੌਜ ਤਿਆਰ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਿਧਾਂਤ ਹੈ ਉਹਦੇ ਉੱਪਰ ਚੱਲਣ ਦਾ ਯਤਨ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਹੈ, ਪਰ ਜਦੋਂ ਕੋਈ ਸਿਧਾਂਤ ਦੇ ਜਾਂ ਸੱਚ ਦੇ ਰਸਤੇ ਦੇ ਉੱਪਰ ਚੱਲਦਾ ਤਾਂ ਦੁਨੀਆ ਦੇ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਨੇ ਕਿ ਜਿਹੜੇ ਸੋਚਦੇ ਨੇ ਕਿ ਇਹਦੇ ਨਾਲ ਸਾਨੂੰ ਵੀ ਨੁਕਸਾਨ ਹੋ ਸਕਦਾ ਹੈ। ਤਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਜਾਂ ਕਈ ਵਾਰ ਇਸ ਤਰ੍ਹਾਂ ਦੇ ਕੁਝ ਲੋਕ ਹੁੰਦੇ ਨੇ ਜਿਹੜੇ
ਲੋੜ ਤੋਂ ਵੀ ਜ਼ਿਆਦਾ ਸਿਆਣੇ ਹੁੰਦੇ ਨੇ, ਉਹਨਾਂ ਦੇ ਵੱਲੋਂ ਤੁਹਾਨੂੰ ਕੋਈ ਸੁਝਾਅ ਨਹੀਂ ਦਿੱਤਾ ਗਿਆ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਰਾਹਾਂ ਦੇ ਉੱਪਰ ਚੱਲ ਰਹੇ ਨੇ, ਜਿਸ ਤਰੀਕੇ ਦੇ ਨਾਲ ਬੇਬਾਕੀ ਦੇ ਨਾਲ ਸਟੇਜ ਤੋਂ ਸਿੱਖ ਪੰਥ ਦੀ ਜਾਂ ਜਿਹੜੇ ਸਿੱਖਾਂ ਦੀਆਂ ਦਰਪੇਸ਼ ਚੁਣੌਤੀਆਂ ਨੇ ਉਹਨੂੰ ਲੈ ਕੇ ਗੱਲ ਕਰਦੇ ਨੇ? ਹੁੰਦਾ ਹੀ ਆਮ ਤੌਰ ਦੇ ਉੱਤੇ ਸਾਨੂੰ ਬਹੁਤ ਸਲਾਹਾਂ ਆਉਂਦੀਆਂ ਬੜੀਆਂ, ਮਤਲਬ ਮਸ਼ਵਰੇ ਆਉਂਦੇ, ਇੱਦਾਂ ਨਾ ਬੋਲੇ, ਇੱਦਾਂ ਨਾ ਕਰੇ। ਦੇਖੋ ਜੀ, ਮੈਂ ਇੱਕ ਗੱਲ ਆਪਣੀ ਜ਼ਿੰਦਗੀ ਦੇਖੀ ਹੈ ਕਿ ਮੈਂ ਬੇਸ਼ੱਕ ਆਪਣੇ ਭਰਾਵਾਂ ਨਾਲੋਂ ਤਿੰਨਾਂ ਭਰਾਵਾਂ ਨਾਲੋਂ ਛੋਟਾ ਵਾਂ, ਪਰ ਘਰ ਦੇ ਵਿੱਚ ਤਕਰੀਬਨ ਮੇਰਾ ਹੀ ਸਾਰੇ ਮਤਲਬ ਆਦਰ ਮਾਣ ਕਰਦੇ ਸੀ, ਅਤੇ ਮੈਂ ਹੀ ਹੈਡ ਕਰਦਾ ਸੀ ਸਾਰਿਆਂ ਨੂੰ। ਪਰ ਹੁਣ ਮੈਨੂੰ, ਅਸੀਂ ਜਦੋਂ ਦਾ ਇਹ ਇਸ ਬੰਨੇ ਆਇਆ ਵਾ ਜਾਂ ਇਹੋ ਜਿਹੀਆਂ ਗੱਲਾਂ ਕਰਦਾ, ਅਤੇ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਸਿਆਣਾ ਵਾ। ਬੇਸ਼ੱਕ ਅਸੀਂ ਉਹਦੇ ਮਤਲਬ ਮਾਪੇ ਹਾਂ, ਪਰ ਅਸੀਂ ਉਹਨੂੰ ਬਾਹਲਾ ਕੋਈ, ਮੈਨੂੰ ਜੋ ਮੈਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦਾ ਕਿ ਮੈਂ ਉਹਨੂੰ ਕੋਈ ਬਾਹਲੀਆਂ ਸਲਾਹਾਂ ਨਹੀਂ ਦਿੰਦਾ, ਕਿਉਂਕਿ ਜਦੋਂ ਸਾਨੂੰ ਇੱਦਾਂ ਮਹਿਸੂਸ ਹੁੰਦਾ ਕਿ ਉਹ ਸਾਡੇ ਨਾਲੋਂ ਸਿਆਣੀਆਂ ਗੱਲਾਂ ਕਰਦਾ, ਅਤੇ ਫਿਰ ਇਸੇ 'ਚ ਹੀ ਬਿਹਤਰੀ ਹੈ ਕਿ ਅਸੀਂ ਉਹਨੂੰ ਕੋਈ ਬਾਹਲੀਆਂ ਸਲਾਹਾਂ ਨਾ ਦਈਏ। ਜੋ ਉਹਨੂੰ ਚੰਗਾ ਲੱਗਦਾ, ਜੋ ਗੁਰੂ ਨੂੰ ਭਾਉਂਦਾ, ਉਹ ਕਰੇ। ਜਿਸ ਤਰੀਕੇ ਦੇ ਨਾਲ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਦੇ ਹੋ, ਉਹਨਾਂ ਦੇ ਮਾਤਾ ਪਿਤਾ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਰਥਨ ਦਿੰਦੇ? ਤਕਰੀਬਨ ਸਾਰੇ ਹੀ ਸਪੋਰਟ ਤੋਂ, ਭਾਵੇਂ ਦੇਖੋ ਬੱਚਿਆਂ ਦੀ ਸਪੋਰਟ ਤਾਂ ਹੁੰਦੀ ਹੈ, ਜੇ ਕੋਈ ਗਲਤ ਕੰਮ ਕਰੇ ਅਤੇ ਉਹਦੀ ਸਪੋਰਟ ਕਰੀਏ ਫਿਰ ਤਾਂ ਸ਼ਰਮਿੰਦਗੀ ਹੋਵੇ। ਜੇ ਕਿਸੇ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਕਰੇ, ਜੇ ਕਿਸੇ ਨੂੰ ਨਸ਼ਿਆਂ ਤੋਂ ਹਟਾਉਣ ਦੀ ਗੱਲ ਕਰੇ, ਅਤੇ ਫਿਰ ਤਾਂ ਫਖਰ ਹੀ ਮਹਿਸੂਸ ਹੁੰਦਾ ਕਿ ਮਤਲਬ ਬੜੀ ਚੰਗੀ ਗੱਲ ਹੈ ਜੋ ਕਰ ਰਿਹਾ। ਕਿਉਂਕਿ ਮੈਂ ਵੀ ਆਪਣੇ ਪਿੰਡ ਦੇ ਵਿੱਚ ਤੁਹਾਨੂੰ ਜਿੱਦਾਂ ਦੱਸਿਆ ਕਿ ਮੈਂ ਸਰਪੰਚ ਵੀ ਰਿਹਾ, ਅਤੇ ਮੈਂ ਜਿੰਨਾ ਚਿਰ 5 ਸਾਲ ਸਰਪੰਚੀ ਕੀਤੀ ਹੈ, ਮੈਂ ਗੁਰੂ ਦੀ ਕਿਰਪਾ ਦਾ ਸਦਕਾ ਬਹੁਤ ਵਧੀਆ ਕੰਮ ਕਰ ਕੀਤੇ ਨਗਰ ਦੇ ਵਿੱਚ, ਅਤੇ ਅੱਜ ਵੀ ਉੱਥੇ ਸਾਨੂੰ ਮਾਣ ਸਤਿਕਾਰ ਮਿਲਦਾ। ਅਤੇ ਇਸ ਕਰਕੇ ਉਹ ਸਿਆਣਾ ਵਾ, ਜੋ ਵੀ ਕੁਛ ਕਰ ਰਿਹਾ ਵਾ ਵਧੀਆ ਹੀ ਕਰ ਰਿਹਾ ਵਾ। ਮਾਝੇ ਦੀ ਧਰਤੀ ਦੇ ਨਾਲ ਜੁੜੇ ਹੋ, ਖਾਸ ਕਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਬਹੁਤ ਪਾਵਨ ਪਵਿੱਤਰ ਧਰਤੀ ਹੈ। ਇਸ ਇਲਾਕੇ ਦੇ ਵਿੱਚ ਵਿਚਰਦੇ ਹੋ, ਲੰਬਾ ਸਮਾਂ ਇੱਥੇ ਵੀ ਰਹੇ ਹੋ, ਅੱਜ ਚਾਹੇ ਵਿਦੇਸ਼ ਦੇ ਵਿੱਚ ਵੀ ਹੋ, ਤਾਂ ਕੀ ਲੱਗਦਾ ਕਿ ਜਿਹੜੀਆਂ ਇਲਾਕੇ ਦੀਆਂ ਚੁਣੌਤੀਆਂ ਨੇ, ਦਰਪੇਸ਼ ਚੁਣੌਤੀਆਂ ਕਹਿ ਸਕਦੇ, ਜਿਨ੍ਹਾਂ ਦੇ ਵਿੱਚੋਂ ਨੌਜਵਾਨ ਅੱਜ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਿਹਾ ਹੈ, ਪੰਜਾਬ ਦੀ ਧਰਤੀ ਨੂੰ ਡੇਰਾਵਾਦ ਨੇ ਮੱਲਿਆ ਹੋਇਆ ਹੈ, ਤਾਂ ਇਹਨਾਂ ਚੁਣੌਤੀਆਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਸਮੇਤ ਤੁਸੀਂ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ? ਦੇਖੋ, ਅਸੀਂ ਵੀ ਚਾਹੁੰਦੇ ਹਾਂ ਕਿ ਮਤਲਬ ਡੇਰਾਵਾਦ ਵੀ ਜਿਹੜਾ ਉਹ ਵੀ ਮਤਲਬ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ, ਨਾ ਕਿ ਡੇਰਾਵਾਦ ਦਾ। ਕਿਉਂਕਿ ਸ਼ੁਰੂ ਤੋਂ ਅਸੀਂ ਵੀ ਸਿੱਖੀ ਨਾਲ ਜੁੜੇ ਹੋਣ ਕਰਕੇ ਸਾਨੂੰ, ਅਸੀਂ ਤਾਂ ਕਦੀ ਨਾ ਆਪ ਡੇਰਿਆਂ 'ਤੇ ਗਏ ਅਤੇ ਨਾ ਹੀ ਸਾਨੂੰ ਡੇਰੇ ਇਹੋ ਜਿਹੀ ਜਿਹੜੀਆਂ ਚੀਜ਼ਾਂ ਉਹ ਪਸੰਦ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਬੋਲਬਾਲਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਜਿਹੜੀ ਆ ਉਹ ਸਤਿਗੁਰਾਂ ਦੀ ਧਰਤੀ ਆ, ਅਤੇ ਇੱਥੇ ਸਿੱਖਾਂ ਨੇ, ਜਿਉਂ ਗੁਰੂ ਨਾਨਕ ਪਾਤਸ਼ਾਹ ਨੇ ਮਤਲਬ ਇਸ ਧਰਤੀ ਦੇ ਉੱਤੇ ਚਰਨ ਪਾਏ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਪੰਜਾਬ ਦੀ ਧਰਤੀ ਦਾ ਜਿਹੜੀ ਕਾਂ ਹੀ ਪਲਟ ਗਈ ਆ, ਕਿਉਂਕਿ ਇੱਥੇ ਲੋਕਾਂ ਦਾ ਰਹਿਣ ਸਹਿਣ ਸਾਰਾ ਕੁਛ ਹੀ ਗੁਰੂਆਂ ਦੇ ਬਾਅਦ ਦੇ ਵਿੱਚ ਜਿਹੜਾ ਵਾ ਉਹ ਬਹੁਤ ਤਬਦੀਲ ਹੋ ਗਿਆ, ਪਹਿਲੇ ਵਰਗਾ ਨਹੀਂ ਰਿਹਾ। ਪੰਜਾਬ ਹਮੇਸ਼ਾ ਤੋਂ ਹੀ ਬਾਕੀਆਂ ਸਟੇਟਾਂ ਨਾਲੋਂ, ਬਾਕੀਆਂ ਦੇਸ਼ਾਂ ਨਾਲੋਂ ਵੱਖਰਾ ਕਰਕੇ ਇਹਨੂੰ ਦੇਖਿਆ ਜਾਂਦਾ, ਅਤੇ ਉਹ ਸਿਰਫ ਸਾਡੇ ਗੁਰੂਆਂ ਦੀ ਦੇਣ ਹੈ। ਕਿਉਂਕਿ ਗੁਰੂ ਪਾਤਸ਼ਾਹ ਇਸ ਧਰਤੀ ਦੇ ਉੱਤੇ ਆਏ, ਜਿਹਦੀ ਵਜ੍ਹਾ ਕਰਕੇ ਇਹ ਇੱਕ ਧਰਤੀ ਜਿਹੜੀ ਵਿਲੱਖਣ ਧਰਤੀ ਹੈ। ਕਿਉਂਕਿ ਤੁਸੀਂ ਦੇਖਦੇ ਜੋ ਇੱਥੇ ਹਰ ਤਰ੍ਹਾਂ ਦਾ ਮੌਸਮ ਹੈ, ਹਰ ਤਰ੍ਹਾਂ ਦੀ ਫਸਲ ਹੁੰਦੀ ਹੈ। ਇਹ ਸਾਰੀ ਬਖਸ਼ਿਸ਼ਾਂ ਜਿਹੜੀਆਂ ਵਾ ਇਹ ਗੁਰੂ ਪਾਤਸ਼ਾਹ ਦੀਆਂ, ਕਿਉਂਕਿ ਪਾਣੀ ਦੇ 5 ਦਰਿਆ ਇਸ ਧਰਤੀ ਦੇ ਉੱਤੋਂ ਵਗਣੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ, ਅਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਇਸ ਧਰਤੀ ਦੇ ਉੱਤੇ ਅਸੀਂ ਪੈਦਾ ਹੋਏ ਹਾਂ। ਕਿਉਂਕਿ ਚੰਗਾ ਲੱਗਦਾ ਕਿ ਸਾਨੂੰ ਸੱਚੇ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਪੈਦਾ ਕੀਤਾ। 1978 ਦੇ ਵਿੱਚ ਪੰਜਾਬ ਦੀ ਧਰਤੀ 'ਤੇ ਗੁਰਬਚਨਾਂ ਨਿਰੰਕਾਰੀ ਲਿਆਂਦਾ ਗਿਆ, ਜਿਹੜਾ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਵਾਸਤੇ ਜਿੰਨੇ ਨੀਤੀ ਧਾਰੀ, ਅੱਜ ਉਸੇ ਧਰਤੀ ਦੇ ਉੱਪਰ ਜਿਹੜਾ ਡੇਰਾਵਾਦ ਦੇ ਸਮੇਤ ਨਕਲੀ ਪਾਸਟਰ ਪੈਦਾ ਕੀਤੇ ਜਾ ਰਹੇ ਨੇ, ਜਿਹੜੇ ਸਿੱਖੀ ਸਿਧਾਂਤਾਂ ਨੂੰ ਸ਼ਰੇਆਮ ਨਕਾਰਦੇ ਨਜ਼ਰ ਆਉਂਦੇ ਨੇ। ਲੱਗਦਾ ਨਹੀਂ ਕਿ ਉਹ ਪਹਿਲਾਂ ਵਾਲੇ ਹਾਲਾਤ ਪੈਦਾ ਕੀਤੇ ਜਾ ਰਹੇ? ਆਹੋ ਜੀ, ਇਹ ਤਾਂ ਹੁਣ ਦੇਖੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਕੋਈ ਵੀ ਆਪਾਂ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲੋਂ, ਜਿੱਥੇ ਕਿਤੇ ਗਲਤੀ ਹੋ ਰਹੀ ਆ ਉੱਥੇ ਨੌਜਵਾਨਾਂ ਨੂੰ ਦੋਸ਼ ਦੇਣ ਤੋਂ ਪਹਿਲੋਂ ਆਪਾਂ ਜਿੱਥੇ ਕੋਈ ਇਹੋ ਜਿਹੇ ਕੁਕਰਮ ਹੋ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ। ਕਿਉਂਕਿ ਜੇ ਸਮਾਂ ਰਹਿੰਦਿਆਂ ਕੋਈ ਵੀ ਗੱਲ, ਜੇ ਉਸ ਟਾਈਮ ਦੇ ਉੱਤੇ ਵੀ ਜਦੋਂ ਪੰਜਾਬ ਦੇ ਵਿੱਚ ਨਿਰੰਕਾਰੀਆਂ ਦਾ ਜਿਹੜਾ ਮਾਹੌਲ ਸੀ, ਜੇ ਉਹਨੂੰ ਕੰਟਰੋਲ ਉਦੋਂ ਉਸ ਟਾਈਮ 'ਤੇ ਸਰਕਾਰ ਕੰਟਰੋਲ ਕਰ ਲੈਂਦੀ, ਤਾਂ ਸ਼ਾਇਦ ਹੋ ਸਕਦਾ ਇਹ ਤਸਵੀਰ ਕਿ ਹੋਰ ਟਾਈਪ ਦੀ ਹੁੰਦੀ। ਲੰਬੇ ਸਮੇਂ ਤੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਡਾਢੀ ਉਮੰਗ ਰਹੀ ਹੈ ਕਿ ਸਿੱਖ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਜੁਝਾਰੂ, ਕੋਈ ਯੋਧਾ ਨਜ਼ਰ ਨਹੀਂ ਆਉਂਦਾ। ਅੱਜ ਅੰਮ੍ਰਿਤਪਾਲ ਸਿੰਘ ਨੂੰ ਦੇਖ ਕੇ ਲੋਕਾਂ ਦੇ ਮਨਾਂ ਦੇ ਵਿੱਚ ਆਸ ਦੀ ਕਿਰਨ ਜਾਗੀ ਹੈ। ਤਾਂ ਦੂਜੇ ਪਾਸੇ ਗੱਲ ਕਰੀਏ, ਅੰਮ੍ਰਿਤਪਾਲ ਸਿੰਘ ਪਿੰਡਾਂ ਦੇ ਵਿੱਚ ਜਾਂਦੇ ਨੇ ਜਾਂ ਸਮਾਗਮ ਕਰਦੇ ਨੇ ਤਾਂ ਪੁਲਿਸ ਦੇ ਡੈਪੂਟੇਸ਼ਨ ਲਗਾਏ ਜਾਂਦੇ ਨੇ,
CID ਦੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਵੱਖ-ਵੱਖ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਇੰਨਾ ਕਾਹਦਾ ਸਰਕਾਰ ਨੂੰ ਡਰ ਪੈ ਗਿਆ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਗਰ ਜਿਹੜੀਆਂ ਪੁਲਿਸ ਗਾਰਦਾਂ ਲਾ ਦਿੱਤੀਆਂ ਜਾਣ ਔਰ ਦੂਜੇ ਪਾਸੇ ਜਿਹੜੀਆਂ CID ਦੇ ਜਿਹੜੇ ਡੈਪੂਟੇਸ਼ਨ ਤਿਆਰ ਕੀਤੇ ਜਾਣ? ਦੇਖੋ ਜੀ, ਉਹਨਾਂ ਨੇ ਤੇ ਆਪਣੀ ਡਿਊਟੀ ਕਰਨੀ ਹੁੰਦੀ ਹੈ। ਜਿਹੋ ਜਿਹਾ ਸਰਕਾਰ ਵੱਲੋਂ ਮੈਸੇਜ ਉਹਨਾਂ ਨੂੰ, ਜੇ CID ਨੂੰ ਜਾਂ ਪੁਲਿਸ ਨੂੰ ਜਿਹੋ ਜਿਹਾ ਵੀ ਕੋਈ, ਜੇ ਉਹ ਆਖਣ ਇਹਨਾਂ ਦੀ ਪ੍ਰੋਟੈਕਸ਼ਨ ਕਰਨੀ ਤਾਂ ਉਹਨਾਂ ਨੇ ਉਹਨਾਂ ਦੀ ਸਕਿਉਰਟੀ ਕਰਨੀ ਹੈ। ਜੇ ਆਖਣਗੇ ਇਹਨਾਂ ਨੂੰ ਖਤਮ ਕਰਨਾ ਤਾਂ ਉਹਨਾਂ ਨੇ ਉੱਧਰ ਬੰਨੇ ਤੁਰ ਪੈਣਾ, ਕਿਉਂਕਿ ਉਹਨਾਂ ਦੇ ਆਪਣੀ ਡਿਊਟੀ ਵਜਾਉਣੀ ਵਿਚਾਰਿਆਂ ਨੇ, ਕਿਉਂਕਿ ਉਹ ਵੀ ਸਾਡੇ ਹੀ ਭੈਣ ਭਰਾ ਵਾ, ਆਪਣੇ 'ਚੋਂ ਹੀ ਆ, ਉਹ ਕਿਤੋਂ ਬਾਹਰੋਂ ਨਹੀਂ ਆਏ, ਪੰਜਾਬ ਦੇ ਹੀ ਆ। ਉਹਨਾਂ 'ਤੇ ਕੋਈ ਬਾਹਲਾ ਹੀ ਮਤਲਬ ਮੈਨੂੰ ਲੱਗਦਾ ਕਿ ਦੋਸ਼ ਵਾਲੀ ਗੱਲ ਨਹੀਂ ਗੀ। ਉਹ ਜੋ ਵੀ ਸਰਕਾਰ ਦਾ, ਉਹਨਾਂ ਨੇ ਜੋ ਸਰਕਾਰ ਦੇ ਤਨਖਾਹਾਂ ਲੈ ਰਹੇ ਆ, ਤਾਂ ਕੁਦਰਤੀ ਗੱਲ ਹੈ ਕਿ ਜਿੱਦਾਂ ਦਾ ਉਹਨਾਂ ਦਾ ਹੁਕਮ ਆਉਂਦਾ ਉੱਦਾਂ ਦਾ ਵਜਾਉਂਦੇ। ਕੀ ਭਾਰਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਅਧਿਕਾਰ ਨਹੀਂ ਕਿ ਆਪਣੇ ਜਿਹੜੇ ਪੰਥ ਦੇ ਨਾਲ ਜਾਂ ਸਿੱਖਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਧਿਰਾਂ ਉਹਨਾਂ ਨੂੰ ਇਕੱਤਰ ਕਰਨਾ, ਨੌਜਵਾਨਾਂ ਨੂੰ ਪੰਜਾਬ ਦੇ ਮਸਲਿਆਂ ਪ੍ਰਤੀ ਸੁਚੇਤ ਕਰਨਾ ਕੋਈ ਗੁਨਾਹ ਮੰਨਿਆ ਜਾ ਰਿਹਾ? ਨਹੀਂ, ਅਸਲ ਦੇ ਵਿੱਚ ਗੁਨਾਹ ਇਸ ਚੀਜ਼ ਨੂੰ ਨਹੀਂ ਮੰਨਿਆ ਜਾ ਰਿਹਾ। ਕਈ ਵਾਰ ਕੀ ਹੁੰਦਾ ਕਿ ਉਹਨਾਂ ਨੂੰ ਹਰ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ, ਸਰਕਾਰਾਂ ਤੁਹਾਨੂੰ ਪਤਾ ਹੀ, ਇੱਥੇ ਵੈਸੇ ਵੀ ਸਰਕਾਰਾਂ ਮਤਲਬ ਕਦੀ ਕਿਸੇ ਦੀ ਆ ਗਈ ਅਤੇ ਕਦੀ ਕਿਸੇ ਦੀ ਆ ਗਈ। ਇਹ ਉਹਨਾਂ ਨੂੰ ਡਰ ਲੱਗਾ ਰਹਿੰਦਾ ਕਿ ਸ਼ਾਇਦ ਸਾਡੀ ਸਰਕਾਰ ਨਾ ਡਿੱਗ ਪਵੇ। ਉਹ ਸਰਕਾਰ ਦੇ ਆਪਣੀ ਸਿਕਿਉਰਟੀ ਵਾਸਤੇ ਹੀ ਉਹ ਸਾਰਾ ਕੁਛ ਕਰੀ ਜਾਂਦੇ। ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਮਤਲਬ ਉਹਨਾਂ ਨੂੰ ਕੋਈ ਇਹੋ ਜਿਹਾ ਖਤਰੇ ਵਾਲੀ ਗੱਲ ਹੈ, ਪਰ ਖਤਰਾ ਉਹ ਆਪਣੇ ਆਪ ਦੇ ਵਿੱਚ ਹੀ ਕਈ ਵਾਰ ਹੀਣੇ ਹੁੰਦੇ। ਉਹ ਕੰਮ ਜਿੱਦਾਂ ਕੋਈ ਵੀ ਸਰਕਾਰ, ਜਿੱਦਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਬੜੇ ਲਾਰੇ ਲੱਪੇ ਲਾਏ ਸੀ ਉਹਨਾਂ ਨੇ। ਉਹ ਜਦੋਂ ਉਹ ਲਾਰੇ ਲੱਪੇ ਪੂਰੇ ਨਹੀਂ ਹੁੰਦੇ, ਜੇ ਬਾਈ ਚਾਂਸ ਜਿੱਦਾਂ ਇਹਨਾਂ ਨੇ ਪੰਜਾਬ ਸਰਕਾਰ ਜਦੋਂ ਵੰਡ ਤੋਂ ਪਹਿਲੋਂ ਜਿਹੋ ਜਿਹੀਆਂ ਗੱਲਾਂ ਇਹਨਾਂ ਨੇ ਕੀਤੀਆਂ ਸੀ, ਜੇ ਉਹ ਗੱਲਾਂ ਕੰਪਲੀਟ ਕਰਨ, ਉਹਨਾਂ ਗੱਲਾਂ 'ਤੇ ਪੂਰੇ ਉਤਰਨ, ਅਤੇ ਕਿਹੜੀ ਚੀਜ਼ ਦਾ ਖਤਰਾ ਹੋ ਸਕਦਾ? ਜੋ ਮਰਜ਼ੀ ਕੋਈ ਕਰੀ ਜਾਵੇ, ਕੀ ਫਰਕ ਪਊ? ਜੇ ਪੰਜਾਬ ਦੇ ਵਿੱਚ, ਮੈਂ ਆਪਣੀ ਉਦਾਹਰਨ ਤੁਹਾਨੂੰ ਦਿੰਦਾ ਕਿ ਮੈਂ 5 ਸਾਲ ਸਰਪੰਚੀ ਕੀਤੀ ਹੈ, ਅਤੇ ਮੈਂ ਜਦੋਂ ਮਰਜ਼ੀ ਅੱਜ ਵੀ ਸਰਪੰਚੀ ਵਾਸਤੇ ਮਤਲਬ ਮੈਂ ਅਗਰ ਪੇਪਰ ਭਰਾਂ ਤਾਂ ਮੈਨੂੰ ਅੱਜ ਵੀ ਮੈਨੂੰ ਲੱਗਦਾ ਕਿ ਪੂਰਾ ਸਮਰਥਨ ਮਿਲੂਗਾ, ਕਿਉਂਕਿ ਮੈਂ ਕੰਮ ਕੀਤੇ ਆ ਅਤੇ ਮੈਨੂੰ ਇਸ ਚੀਜ਼ 'ਤੇ ਮਾਣ ਹੈ। ਜੇ ਸਰਕਾਰਾਂ ਵੀ ਕੰਮ ਕਰਨ ਤਾਂ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਾ ਡਰ ਨਾ ਹੋਵੇ। ਜਦੋਂ ਕੰਮ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਖਤਰਾ ਹੀ ਬਣਿਆ ਰਹਿੰਦਾ ਕਿ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਕਿੱਧਰੋਂ ਕੋਈ ਖਤਰਾ ਆ ਜਾਣਾ, ਹੋਰ ਕੋਈ ਗੱਲ ਨਹੀਂ। ਪੰਜਾਬ ਦੇ ਨੌਜਵਾਨਾਂ ਵਾਸਤੇ ਜਾਂ ਜਿਹੜੇ ਸਿੱਖ ਪੰਥ ਦੇ ਨਾਲ, ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕ ਨੇ, ਤਾਂ ਉਹਨਾਂ ਵਾਸਤੇ ਤੁਹਾਡੇ ਵੱਲੋਂ ਸੁਨੇਹਾ ਕੀ ਦੇਣਾ ਚਾਹੁੰਦੇ? ਦੇਖੋ ਜੀ, ਅਸੀਂ ਤਾਂ ਇਹੋ ਹੀ ਕਹਿੰਦੇ ਹਾਂ ਕਿ ਤੁਸੀਂ ਗੁਰੂ ਦੇ ਲੜ ਲੱਗੋ, ਅੰਮ੍ਰਿਤ ਛਕੋ ਅਤੇ ਬਾਣੇ ਦੇ ਧਾਰਨੀ ਹੋ। ਇਹੋ ਹੀ ਸਾਡੀ ਬੇਨਤੀ। ਪ੍ਰੋਫੈਸਰ ਪੂਰਨ ਸਿੰਘ ਬੜਾ ਪਿਆਰਾ ਲਿਖਦੇ ਨੇ, ਉਹ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ 'ਤੇ, ਪਰ ਗੁਰਾਂ ਦੇ ਨਾਮ ਦੇ ਉੱਪਰ ਵਸਣ ਵਾਲੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਮਸਲਿਆਂ ਪ੍ਰਤੀ, ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨ ਦੀ ਜ਼ਰੂਰਤ ਹੈ। ਤਾਂ ਉਹਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। 29 ਸਤੰਬਰ ਨੂੰ ਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਨਮ ਭੂਮੀ ਅਰੋਡੇ ਪਿੰਡ, ਜ਼ਿਲ੍ਹਾ ਮੋਗੇ ਦੇ ਵਿੱਚ, ਉਸ ਧਰਤੀ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਜਾਣਗੇ ਔਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਸਤਾਰਬੰਦੀ ਦੀ ਰਸਮ ਵੀ ਕੀਤੀ ਜਾਣੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਦੇ ਦਰਪੇਸ਼ ਜਿਹੜੀਆਂ ਤਮਾਮ ਚੁਣੌਤੀਆਂ ਹਨ, ਉਹਨਾਂ ਦੇ ਮਸਲਿਆਂ ਦੇ ਹੱਲ ਵਾਸਤੇ ਕਿਸ ਤਰੀਕੇ ਦੇ ਨਾਲ ਰਣਨੀਤੀ ਬਣਾਈ ਜਾਂਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅਤੇ ਪੰਥ ਦੇ ਨਾਲ ਜੁੜੇ ਹੋਏ ਤਮਾਮ ਮਸਲਿਆਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।